ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ। ਪ੍ਰੋਗਰਾਮ ਸੱਚੇ ਸੱਚ ਵਿੱਚ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 19 ਫਰਵਰੀ 2015 7 ਫੱਗਣ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਕਿਸੇ ਅਹਿਮ ਵਿਸ਼ੇ ਨਾਲ। ਤੇ ਡਾਕਟਰ ਸਾਹਿਬ ਦੱਸੋ ਸਾਡੇ ਦਰਸ਼ਕਾਂ ਨੂੰ ਕੋਈ ਅਹਿਮ ਵਿਸ਼ਾ। ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਦਰਸ਼ਕਾਂ ਦਾ, ਸਰੋਤਿਆਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਕੱਲ੍ਹ ਦੇ ਪ੍ਰੋਗਰਾਮ 'ਚ ਜਿਹੜੀ ਸਾਡੀ ਸੰਡੇ ਦੀਵਾਨ ਦੀ ਸਪੀਚ ਸੀ ਗੁਰਦੁਆਰਾ ਫਲੈਸ਼ਿੰਗ 'ਚ ਜੀ ਉਹ ਦਿਖਾਈ ਗਈ। ਲਗਭਗ ਸਵਾ ਘੰਟੇ ਦੀ ਸਪੀਚ 9 ਔਰ 9:30 ਦੇ 8 ਤੋਂ 9:30 ਦੇ ਸਲੋਟ ਦੇ ਵਿੱਚ ਸੀ। ਬਹੁਤ ਸਾਰੀਆਂ ਕਾਲਾਂ ਉਸ ਤੋਂ ਫੌਰਨ ਬਾਅਦ ਵੀ ਔਰ ਅੱਜ ਵੀ ਆਈਆਂ। ਭਾਵੇਂ ਉਹਨਾਂ ਨੇ ਕਿਹਾ ਕਿ ਜੀ ਅਸੀਂ ਸੱਚੋ ਸੱਚ ਪ੍ਰੋਗਰਾਮ ਤਾਂ ਮਿਸ ਕਰਦੇ ਹਾਂ ਜਦੋਂ ਨਹੀਂ ਹੁੰਦਾ ਜੀ, ਪਰ ਬਹੁਤ ਸਾਰਿਆਂ ਨੇ ਤਾਰੀਫ ਦੇ ਸ਼ਬਦ ਕਹੇ ਕਿ ਬਹੁਤ ਸਾਰੀ ਜਾਣਕਾਰੀ, ਖਾਸ ਤੌਰ 'ਤੇ ਸੰਤ ਪਿੰਡਾਂ ਵਾਲਿਆਂ ਦੀ ਜ਼ਿੰਦਗੀ ਦੇ ਕੁਛ ਉਹ ਆਸਪੈਕਟ ਜਿਹੜੇ ਪਹਿਲਾਂ ਕਦੇ ਡਿਸਕਸ਼ਨ ਦੇ ਵਿੱਚ ਜਾਂ ਵਿਚਾਰ ਚਰਚਾ 'ਚ ਨਹੀਂ ਆਏ, ਉਹ ਉਸ ਸਪੀਚ ਰਾਹੀਂ ਉਹਨਾਂ ਤੱਕ ਪਹੁੰਚੇ ਨੇ। ਸੋ ਅਸੀਂ ਕੁਛ ਲਿਖਤਾਂ ਵੀ ਆਈਆਂ, ਸੋ ਸਾਰਿਆਂ ਦਾ ਸਮੂਹਕ ਤੌਰ 'ਤੇ ਅਸੀਂ ਧੰਨਵਾਦ ਕਰ ਦਿੰਦੇ ਜੀ, ਕਿਉਂਕਿ ਬਹੁਤ ਵਾਰ ਟਾਈਮ ਰੈਸਟ੍ਰੇਨ ਨੂੰ ਦੇਖਦੇ ਹਾਂ, ਹਰ ਇੱਕ ਦੇ ਲਈ ਜਿਹੜਾ ਉਸ ਨੂੰ ਇੰਡੀਵਿਜੂਅਲੀ ਲਿਖਣਾ ਸਾਡੇ ਲਈ ਪੋਸੀਬਲ ਨਹੀਂ ਹੁੰਦਾ। ਅੱਜ ਦੇ ਅਹਿਮ ਵਿਸ਼ੇ ਦੇ ਸੰਬੰਧ 'ਚ ਕਿਉਂਕਿ ਕੁਛ ਇਸ਼ੂ ਐਸੇ ਹੁੰਦੇ ਨੇ, ਬੇਸ਼ੱਕ ਜਿਹੜੀ ਉਹ ਡੇਟ ਪੈਂਦੀ ਹੈ ਉਹ ਜਾ ਕੇ ਵੀਕਐਂਡ ਹੁੰਦਾ ਹੈ, ਸੈਟਰਡੇ ਸੰਡੇ, ਪਰ ਮੇਰੀ ਚਾਹਨਾ ਹੁੰਦੀ ਹੈ ਕਿ ਜਿਹੜੇ ਵਿਸ਼ਿਆਂ ਬਾਰੇ ਘੱਟ ਜਾਣਕਾਰੀ ਹੈ ਜਾਂ ਜਿਨ੍ਹਾਂ ਦੀ ਅਹਿਮੀਅਤ ਹੈ ਉਹਨਾਂ ਨੂੰ ਅਸੀਂ ਬੇਸ਼ੱਕ ਉਹ ਵੀਕਐਂਡ ਵੀ ਪੈਂਦਾ ਹੋਏ ਉਸ ਨੂੰ ਉਸ ਤੋਂ ਬਾਅਦ ਜਾਂ ਉਸ ਤੋਂ ਪਹਿਲਾਂ ਵੀਕਐਂਡ ਤੋਂ ਡਿਸਕਸ ਕਰੀਏ ਜੀ। ਸੋ ਇੱਕ ਦਿਨ ਮੈਂ ਸਮਝਦਾ ਹਾਂ ਵੀ ਜਿਹੜਾ ਸਮੁੱਚੇ ਪੰਜਾਬੀ ਭਾਈਚਾਰੇ ਲਈ, ਜੇ ਕੋਈ ਪੰਜਾਬੀ ਭਾਈਚਾਰੇ 'ਚ ਜਾਂ ਪੰਜਾਬੀ ਜ਼ਬਾਨ ਨੂੰ ਪਿਆਰ ਕਰਦਾ ਹੈ, ਮਾਂ ਬੋਲੀ ਨੂੰ, ਉਹਦੇ ਲਈ ਅਹਿਮੀਅਤ ਰੱਖਦਾ ਹੈ ਉਹ ਦਿਨ, ਤਾਂ ਉਹ 21 ਫਰਵਰੀ ਦਾ ਦਿਨ ਹੈ ਜਿਸ ਨੂੰ ਯੂਨਾਈਟਿਡ ਨੇਸ਼ਨਸ ਦੀ ਸੰਸਥਾ ਯੂਨੈਸਕੋ ਨੇ ਇੰਟਰਨੈਸ਼ਨਲ ਮਦਰ ਲੈਂਗੁਏਜਸ ਡੇ ਦੇ ਤੌਰ 'ਤੇ ਮਾਨਤਾ ਦਿੱਤੀ ਹੋਈ ਹੈ, ਅੰਤਰਰਾਸ਼ਟਰੀ ਕੌਮਾਂਤਰੀ ਮਾਂ ਬੋਲੀ ਦਿਵਸ ਜੀ। ਕਿਉਂਕਿ 21 ਫਰਵਰੀ ਜਿਹੜਾ ਉਹ ਸੈਟਰਡੇ ਪੈਂਦਾ ਔਰ ਕੱਲ੍ਹ 20 ਫਰਵਰੀ ਨੂੰ ਅਸੀਂ ਸਾਕਾ ਨਨਕਾਣਾ ਸਾਹਿਬ ਔਰ ਜੈਤੋ ਦੇ ਮੋਰਚੇ ਨੂੰ ਡਿਸਕਸ ਕਰਨਾ ਹੈ। ਸੋ ਮੈਂ ਕੌਮਾਂਤਰੀ ਮਾਂ ਬੋਲੀ ਦਿਵਸ ਨੂੰ ਅੱਜ ਦੀ ਵਿਚਾਰ ਦਾ ਵਿਸ਼ਾ ਬਣਾਇਆ ਜੀ। ਜਦੋਂ ਅਸੀਂ ਮਾਂ ਬੋਲੀ ਦੀ ਗੱਲ ਕਰਦੇ, ਅਕਸਰ ਇਹ ਕਿਹਾ ਜਾਂਦਾ ਹੈ ਕਿ ਵੀ ਬੰਦਾ ਇੱਕੋ ਵੇਲੇ ਕਈ ਜ਼ਬਾਨਾਂ ਸਿੱਖ ਸਕਦਾ ਹੈ। ਬਹੁਤ ਸਾਰੇ ਨੇ 10-10, 12-12 ਲੈਂਗੁਏਜਸ ਮੁਹਾਰਤ ਦੇ ਨਾਲ ਬੋਲ ਸਕਦੇ ਨੇ, ਲਿਖ ਸਕਦੇ ਨੇ, ਕਮਿਊਨੀਕੇਟ ਕਰ ਸਕਦੇ ਨੇ, ਪਰ ਜਦੋਂ ਸਧਾਰਨ ਲੇਮੈਨ ਲੈਂਗੁਏਜ ਪੁੱਛਿਆ ਜਾਏ ਕਿ ਵੀ ਮਾਂ ਬੋਲੀ ਕੀ ਹੈ, ਤੇ ਫਿਰ ਇਹ ਹੁੰਦਾ ਹੈ ਕਿ ਜਦੋਂ ਉਹ ਸਭ ਤੋਂ ਜ਼ਿਆਦਾ ਤਕਲੀਫ 'ਚ ਹੁੰਦਾ ਹੈ ਤੇ ਫਿਰ ਕਿਹੜੀ ਬੋਲੀ 'ਚ ਉਹਨੂੰ ਰੋਣਾ ਆਉਂਦਾ ਹੈ, ਕਿਹੜੀ ਬੋਲੀ 'ਚ ਉਹ ਪੁਕਾਰ ਕਰਦਾ ਹੈ, ਹਾਂ ਹਾਏ ਮਾਂ, ਜਿਹੜਾ ਉਹ ਕਿਹੜੀ ਬੋਲੀ 'ਚ ਕਹਿੰਦਾ ਉਹੀ ਉਹਦੀ ਮਾਂ ਬੋਲੀ ਜੀ ਜੀ। ਔਰ ਬਹੁਤ ਵਾਰ ਅਸੀਂ ਇਸ ਨੂੰ ਇਹ ਵੀ ਕਹਿੰਦੇ ਹਾਂ ਕਿ ਜਿਹੜੀ ਬੋਲੀ ਉਹਨੇ ਮਾਂ ਦੇ ਦੁੱਧ ਦੇ ਨਾਲ ਸਿੱਖੀ ਉਹ ਉਹਦੀ ਮਾਂ ਬੋਲੀ। ਜ਼ਾਹਰ ਹੈ ਕਿ ਅਸੀਂ ਜਦੋਂ ਪੰਜਾਬ, ਜਿਸ ਦਾ ਨਾਂ ਹੀ ਬੇਸ਼ੱਕ ਉਸ ਦੇ ਕਈ ਨਾਂ, ਕਦੇ ਸਪਤ ਸੰਧੂ, ਕਦੇ ਜਿਹੜਾ ਮਦਰ ਦੇਸ਼, ਇਸ ਕਿਸਮ ਦੇ ਸ਼ਬਦ ਵੀ ਰਹੇ, ਲੇਕਿਨ ਅਲਟੀਮੇਟਲੀ ਜਿਹੜਾ ਪਰਸ਼ੀਅਨ ਸ਼ਬਦ ਹੈ ਪੰਜ ਆਬ ਪਾਣੀ ਨੂੰ ਕਹਿੰਦੇ ਨੇ, ਪੰਜ ਪਾਣੀ ਜਾਂ ਪੰਜ ਦਰਿਆ, ਕਿਉਂਕਿ ਪੰਜਾਬ ਇੱਕ ਬੜੀ ਯੂਨੀਕ ਸਤਲੁਜ, ਬਿਆਸ, ਰਾਵੀ, ਝਨਾਬ, ਜੇਹਲਮ, ਇਹਨਾਂ ਪੰਜ ਦਰਿਆਵਾਂ ਦੀ ਧਰਤੀ ਹੈ ਔਰ ਇਸ ਧਰਤੀ 'ਤੇ ਵਸਣ ਵਾਲਿਆਂ ਨੂੰ ਵੀ ਪੰਜਾਬੀ ਕਿਹਾ ਗਿਆ ਔਰ ਉਹਨਾਂ ਦੀ ਬੋਲੀ ਵੀ ਪੰਜਾਬੀ ਬਣੀ। ਹਾਲਾਂਕਿ ਜਿਵੇਂ ਬੋਲੀ ਬਾਰੇ ਅਕਸਰ ਸਾਡੀ ਧਰਤੀ 'ਤੇ ਕਿਹਾ ਜਾਂਦਾ ਹੈ ਕਿ ਹਰ 5 ਕੋਹ 'ਤੇ ਬੋਲੀ ਬਦਲ ਜਾਂਦੀ ਹੈ, ਉਸ ਦੀਆਂ ਕਿੰਨੀਆਂ ਹੀ ਉਪਬੋਲੀਆਂ ਨੇ ਪੰਜਾਬੀ ਦੀਆਂ, ਸਰਾਇਕੀ ਵੀ ਹੈ, ਮੁਲਤਾਨੀ ਵੀ ਹੈ, ਝਾਂਗੀ ਵੀ ਹੈ, ਪੁਣਛੀ ਵੀ ਹੈ, ਮੀਰਪੁਰੀ ਵੀ ਹੈ, ਕਾਂਗੜੀ ਵੀ ਹੈ, ਪੁਆਂਦੀ, ਮਲਵਈ, ਸੈਂਟਰਲ ਪੰਜਾਬੀ, ਮਾਝੇ ਦੀ ਔਰ ਬਹੁਤ ਸਾਰੀਆਂ ਹੋਰ ਵੀ ਉਸ ਨਾਲ ਜੁੜੀਆਂ ਹੋਈਆਂ ਉਪਬੋਲੀਆਂ ਨੇ। ਪਰ ਕੁੱਲ ਮਿਲਾ ਕੇ ਜਦੋਂ ਅਸੀਂ ਇਸ ਪੰਜ ਦਰਿਆਵਾਂ ਦੀ ਧਰਤੀ ਵੱਲ ਨਜ਼ਰ ਮਾਰਦੇ ਹਾਂ ਤੇ ਇਹ ਪੰਜਾਬੀ ਜ਼ਬਾਨ ਲਗਭਗ 6-7 ਹਜ਼ਾਰ ਸਾਲ ਤੋਂ ਹੀ, ਜਦੋਂ ਤੋਂ ਪੰਜਾਬ ਦੀ ਸੱਭਿਅਤਾ ਰਹੀ, ਇਹੀ ਲੋਕਾਂ ਦੀ ਇੱਕ ਜ਼ਬਾਨ ਹੈ। ਬਹੁਤ ਸਾਰੇ ਹਮਲਾਵਰ ਆਏ, ਬਹੁਤ ਸਾਰੇ ਹੋਰ ਸੱਭਿਆਚਾਰਾਂ ਦੇ ਨਾਲ ਸੁਮੇਲ ਹੋਇਆ ਔਰ ਪੰਜਾਬੀ ਦੀ ਇਹ ਖੂਬਸੂਰਤੀ ਰਹੀ ਕਿ ਉਹਨਾਂ ਜ਼ਬਾਨਾਂ ਦੇ ਸ਼ਬਦ ਵੀ ਉਸ ਨੇ ਆਪਣੇ ਵਿੱਚ ਸਮੋ ਕੇ ਉਹਨਾਂ ਨੂੰ ਪੰਜਾਬੀ ਬਣਾ ਦਿੱਤਾ
ਔਰ ਇਹੀ ਕਾਰਨ ਹੈ ਕਿ ਸਾਨੂੰ ਇਸ ਗੱਲ ਦੇ ਲਈ ਜਾਣਿਆ ਜਾਂਦਾ ਹੈ ਕਿ ਅਸੀਂ ਕਿਸੇ ਵੀ ਥਾਂ ਨੂੰ ਜੋ ਮਰਜ਼ੀ ਹੋਏ ਉਹਨੂੰ ਅਸੀਂ ਪੰਜਾਬ ਵਾਂਗ ਬਣਾ ਲੈਂਦੇ ਹਾਂ ਜਾਂ ਪੰਜਾਬੀ ਜ਼ਬਾਨ ਦੇ ਵਿੱਚ ਉਸ ਦਾ। ਹੁਣ ਇੱਥੇ ਵੀ ਕਈ ਵਾਰੀ ਜੋਕਿੰਗਲੀ ਹੋਏਗਾ, ਜੇ ਰੋਡ 101 ਹੈ ਤਾਂ ਉਹਨੂੰ 101 ਕਹਿਣਗੇ। ਸਾਡੇ ਵਰਜੀਨੀਆ ਅਲੈਗਜ਼ੈਂਡਰੀਆ 'ਚ ਇੱਕ ਗਲੀਬ ਰੋਡ ਹੈ GLEB, ਤਾਂ ਉਹਨੂੰ ਜਲੇਬੀ ਰੋਡ ਕਹਿੰਦੇ ਨੇ। ਤਾਂ ਸਭ ਨੂੰ ਜਿਹੜਾ ਉਸ ਕਿਸਮ ਦਾ ਹੀ ਉਹਨਾਂ ਨੇ ਬਣਾ ਲਿਆ, ਤੇ ਸਮਝਾਉਣਾ ਸੌਖਾ ਹੁੰਦਾ ਹੈ ਕਿ ਵੀ ਇਹ ਹੋਏਗਾ। ਅਸੀਂ ਸਮਝਦੇ ਹਾਂ ਵੀ ਇਹ ਵੀ ਪੰਜਾਬੀ ਜ਼ਬਾਨ ਦੇ ਹਿੱਸੇ ਆਇਆ ਹੈ ਕਿ ਹੁਣ ਵੀ ਜਦੋਂ ਕਈ ਰਿਪੋਰਟਾਂ ਯੂਨੈਸਕੋ ਦੀਆਂ UN ਦੀਆਂ ਆਉਂਦੀਆਂ ਕਿ ਜੀ ਇੰਨੀਆਂ ਬੋਲੀਆਂ ਮਰ ਚੁੱਕੀਆਂ ਨੇ, ਇੰਨੀਆਂ ਇਹਨਾਂ 10 ਸਾਲਾਂ 'ਚ ਮਰ ਜਾਣਗੀਆਂ, ਇੰਨੀਆਂ 20 ਸਾਲਾਂ 'ਚ ਮਰ ਜਾਣਗੀਆਂ, ਉਹਦਾ ਰੀਜ਼ਨ ਵੀ ਇਹੀ ਹੁੰਦਾ ਹੈ ਕਿ ਜਦੋਂ ਲੋਕ, ਬੋਲੀ ਤਾਂ ਲੋਕਾਂ ਦੇ ਨਾਲ ਹੀ ਹੈ ਨਾ, ਜੇ ਲੋਕ ਬੋਲਣੋਂ ਹਟ ਜਾਣ, ਹੋਰ ਜ਼ਬਾਨਾਂ ਆ ਜਾਣ, ਤੇ ਜਾਂ ਇਹ ਵੀ ਮੇਰਾ ਖਿਆਲ ਹੈ ਸਿਰਫ ਪੰਜਾਬੀ ਦੇ ਹਵਾਲੇ ਨਾਲ ਹੀ ਹੋਏਗਾ ਕਿ ਲਗਭਗ 5-6 ਹਜ਼ਾਰ ਸਾਲ ਦੇ ਪੰਜਾਬ ਦੇ ਇਤਿਹਾਸ 'ਚ ਪੰਜਾਬੀ ਜ਼ਬਾਨ ਨੂੰ ਕਦੇ ਵੀ ਸਟੇਟ ਪੈਟਰਨੇਜ ਨਹੀਂ ਮਿਲੀ। ਇਹ ਕਦੇ ਵੀ ਰਾਜ ਭਾਸ਼ਾ ਨਹੀਂ ਰਹੀ। ਪਹਿਲੀ ਵਾਰ 1 ਨਵੰਬਰ 1966 ਨੂੰ ਸਿੱਖ ਕੌਮ ਦੀ ਕੁਰਬਾਨੀਆਂ ਦੀ ਬਦੌਲਤ ਪੰਜਾਬੀ ਸੂਬਾ ਹੋਂਦ 'ਚ ਆਇਆ ਔਰ ਪੰਜਾਬੀ ਰਾਜ ਭਾਸ਼ਾ ਬਣੀ। ਇੱਕ ਵੱਖਰਾ ਵਿਸ਼ਾ ਕਿ ਅੱਜ ਪੰਜਾਬੀ ਦਾ ਪੰਜਾਬ 'ਚ ਕੀ ਹਾਲ ਹੈ ਜੀ। ਲੇਕਿਨ ਜਿਹੜੀ ਇਹਦੇ ਬਾਵਜੂਦ ਬੇਸ਼ੱਕ ਸਿੱਖ ਰਾਜ ਮਹਾਰਾਜਾ ਰਣਜੀਤ ਸਿੰਘ ਦਾ ਅਸੀਂ ਹਮੇਸ਼ਾ ਫਖਰ ਲੈਂਦੇ ਹਾਂ, ਉਸ ਵੇਲੇ ਵੀ ਜਿਹੜੀ ਸਰਕਾਰੀ ਜ਼ਬਾਨ ਹੈ ਰਾਜਕਾਜ ਦੀ ਉਹ ਫਾਰਸੀ ਹੈ। ਮੁਗਲਾਂ ਦੇ ਵੇਲੇ ਵੀ ਜਿਹੜਾ ਫਾਰਸੀ ਰਿਹਾ, ਇਸੇ ਤਰ੍ਹਾਂ ਉਸ ਤੋਂ ਪਹਿਲਾਂ ਕੋਈ ਸੰਸਕ੍ਰਿਤ ਜਾਂ ਕੋਈ ਹੋਰ ਰਹੀ ਹੋਏਗੀ, ਜਦੋਂ ਵੀ ਜਿਹੜੀ ਜ਼ਬਾਨ ਰਹੀ, ਜਾਂ ਬੁੱਧ ਦਾ ਪਾਲੀ ਡਾਇਲੈਕਟ ਵਾਲੀ ਜ਼ਬਾਨ ਰਹੀ ਹੋਏਗੀ ਜੀ। ਲੇਕਿਨ ਕਿਸੇ ਜ਼ਬਾਨ ਦਾ ਬਿਨਾਂ ਸਰਕਾਰੀ ਸਰਪ੍ਰਸਤੀ ਤੋਂ ਸਰਵਾਈਵ ਕਰਨਾ, ਇਹ ਗੱਲ ਸਾਬਤ ਕਰਦਾ ਕਿ ਕਿਵੇਂ ਇਸ ਜ਼ਬਾਨ ਦੇ ਵਿੱਚ ਜ਼ਿੰਦਗੀ ਧੜਕਦੀ ਹੈ, ਲਾਈਫ ਧੜਕਦੀ ਹੈ, ਔਰ ਖੁੱਲ੍ਹ ਕੇ ਅਸੀਂ ਹੱਸ ਸਕਦੇ ਹਾਂ। ਹਰ ਸ਼ਬਦ, ਹਰ ਭਾਵ ਦੇ ਲਈ, ਹਰ ਐਕਸਪ੍ਰੈਸ਼ਨ ਦੇ ਲਈ ਕੋਈ ਸ਼ਬਦ ਹੈ। ਉਹਦੇ ਲਈ ਸਾਨੂੰ ਕਿਸੇ ਹੋਰ ਵੱਲ ਨਹੀਂ ਦੇਖਣਾ ਪੈਂਦਾ। ਹਾਸੇ ਵੀ ਨੇ, ਰੋਣ ਵੀ ਹੈ, ਜੀਵਨ ਧੜਕਦਾ, ਹਰ ਚੀਜ਼ ਲਈ ਸ਼ਬਦ। ਔਰ ਸ਼ਾਇਦ ਪੰਜਾਬ ਜਿੱਥੇ ਟਫ ਲਾਈਫ ਸਟਾਈਲ ਰਿਹਾ, ਗਰਮੀ ਦਾ ਪਾਰਟ, ਹਮਲਾਵਰਾਂ ਦੀ ਗੱਲ, ਕਿਤੇ ਥੋੜ, ਕਿਤੇ ਹਨੇਰੀਆਂ, ਕਿਤੇ ਝੱਖੜ, ਕਿਤੇ ਕਤਲੇਆਮ, ਔਰ ਉਸ 'ਚੋਂ ਸਰਵਾਈਵ ਕਰਨਾ ਵੀ ਸਿੱਖਿਆ ਪੰਜਾਬ ਦੇ ਲੋਕਾਂ ਨੇ। ਇਹ ਵੀ ਸ਼ਾਇਦ ਜਿਹੜਾ ਸਾਡਾ ਬਹੁਤ ਵਾਰੀ ਚੰਗਾ ਖਾਣਾ ਪਹਿਨਣਾ ਜਾਂ ਹੰਡਾਣਾ ਜਾਂ ਦਿਖਾਣਾ ਵੀ ਇਸੇ 'ਚੋਂ ਹੀ ਆਇਆ ਵੀ ਪਤਾ ਨਹੀਂ ਕੱਲ੍ਹ ਨੂੰ ਕੀ ਹੋਣਾ ਜੀ। ਨਹੀਂ, ਖਾਧਾ ਪੀਤਾ ਲਾਏ ਦਾ ਰਹਿੰਦਾ ਅਹਿਮਦ ਸ਼ਾਹ ਦਾ, ਮੁੜ ਕੇ ਅਹਿਮਦ ਸ਼ਾਹ ਨੇ ਲੈ ਜਾਣਾ ਵੀ ਖਾ ਪੀ ਲਓ ਜੋ ਵੀ ਹੈ। ਸੋ ਉਹਨੇ ਸਾਨੂੰ ਲੋਕਾਂ ਨੂੰ ਵੀ ਜ਼ਿੰਦਾ ਦਿਲ ਬਣਾਇਆ, ਪ੍ਰੈਕਟੀਕਲ ਬਣਾਇਆ, ਔਰ ਸਾਡੀ ਜ਼ਬਾਨ ਦੇ ਵਿੱਚ ਵੀ ਉਹ ਖੂਬਸੂਰਤੀ ਦਿੱਤੀ। ਹੁਣ ਅਸੀਂ ਦੇਖਦੇ ਹਾਂ, ਪਰ ਇਹ ਵੀ ਸ਼ਾਇਦ ਦੁਨੀਆ ਦੇ ਕਿਸੇ ਖਿੱਤੇ 'ਚ ਕਦੇ ਨਹੀਂ ਹੋਇਆ ਕਿ ਪੁੱਤਰ ਹੀ ਕਹਿਣ ਕਿ ਇਹ ਮੇਰੀ ਮਾਂ ਨਹੀਂ ਹੈ। ਜਦੋਂ ਇਹ ਹਾਲਤ ਬਣ ਜਾਏ ਕਿ ਜਿਵੇਂ ਭਾਈ ਗੁਰਦਾਸ ਜੀ ਨੇ ਇੱਕ ਥਾਂ ਕਿਹਾ, ਇੱਕ ਉਹਨਾਂ ਦੀ ਵਾਰ ਦੇ ਵਿੱਚ, ਕਿ ਵੀ ਜੇ ਮਾਂ ਹੀ ਪੁੱਤਰ ਨੂੰ ਜ਼ਹਿਰ ਦੇਣ ਤੇ ਆ ਜਾਏ ਤੇ ਫਿਰ ਕਿਆ ਪੁੱਤ ਵਿਚਾਰਾ, ਫਿਰ ਪੁੱਤ ਨੂੰ ਕੌਣ ਬਚਾ ਸਕਦਾ ਜੀ। ਔਰ ਜਦੋਂ ਅਸੀਂ ਪੰਜਾਬੀ ਜ਼ਬਾਨ ਦੇ ਹਵਾਲੇ ਨਾਲ ਗੱਲ ਕਰਦੇ ਹਾਂ, ਇਹ ਇੱਕ ਟਰੂਥ ਹੈ। ਅੱਜ ਲਗਭਗ 90 ਤੋਂ 100 ਮਿਲੀਅਨ ਜਿਹੜੇ ਪੰਜਾਬੀ ਨੇ ਉਹ ਪਾਕਿਸਤਾਨ 'ਚ, ਪਾਕਿਸਤਾਨੀ ਪੰਜਾਬ 'ਚ ਨੇ। 25-26 ਮਿਲੀਅਨ ਸਾਡੇ ਵਾਲੇ ਪੰਜਾਬ 'ਚ ਨੇ। ਔਰ ਜੇ ਰਫ ਅੰਦਾਜ਼ੇ ਨਾਲ ਵੀ ਲਾਈਏ ਤਾਂ ਘੱਟੋ ਘੱਟ 10 ਮਿਲੀਅਨ, 1 ਕਰੋੜ, 3-4 ਮਿਲੀਅਨ ਸਾਡਾ, ਤੇ ਇਸ ਤੋਂ ਦੁੱਗਣਾ ਪਾਕਿਸਤਾਨ ਦੇ ਪੰਜਾਬ ਦਾ, ਉਹ ਦੁਨੀਆ ਭਰ 'ਚ ਨੇ। ਸੋ ਜਿਹੜੀ ਬੋਲੀ ਦੁਨੀਆ ਦੇ ਇੰਨੇ ਵੱਡੇ ਲੋਕਾਂ ਦੀ ਬੋਲੀ ਹੋਏ, ਸਿਰਫ ਇੱਕ ਸਿੱਖ ਕੌਮ ਨੂੰ ਛੱਡ ਕੇ ਜਿਹਨੇ ਪੰਜਾਬੀ ਨੂੰ ਆਪਣੀ ਬੋਲੀ ਵੀ ਮੰਨਿਆ ਜੀ, ਉਹਦੇ ਲਈ ਸਟਰਗਲ ਵੀ ਕੀਤੀ, ਪੰਜਾਬੀ ਸੂਬਾ ਵੀ ਬਣਾਇਆ। ਦੋਨੋਂ ਹੀ ਜਿਹੜੇ ਪੰਜਾਬੀ ਦੇ ਦੂਸਰੇ ਪੁੱਤਰ ਮੁਸਲਮਾਨ ਔਰ ਹਿੰਦੂ ਮੁੱਖ ਤੌਰ 'ਤੇ, ਬਾਕੀ ਵੀ ਛੋਟੀਆਂ ਗਿਣਤੀਆਂ, ਉਹਨਾਂ ਨੇ ਇਸ ਮਾਂ ਵੱਲ ਪਿੱਠ ਕੀਤੀ। ਔਰ ਉਹ ਮੈਂ ਬਰੀਫ ਡਿਸਕਸ ਕਰਾਂਗਾ ਵੀ ਇਹ ਹਾਲਾਤ ਕੀ ਬਣੇ, ਪਰ ਮੈਂ ਪਹਿਲਾਂ ਇਸ ਕੌਮਾਂਤਰੀ ਦਿਵਸ ਦੇ ਹਵਾਲੇ ਨਾਲ ਗੱਲ ਕਰਨਾ ਚਾਹੁੰਦਾ ਕਿ 7 ਨਵੰਬਰ 1999 ਨੂੰ ਯੂਨੈਸਕੋ ਨੇ ਬੰਗਲਾਦੇਸ਼ ਵੱਲੋਂ ਲਿਆਂਦਾ ਇੱਕ ਮਤਾ ਜਿਹੜਾ ਹੈ, ਜਿਸ ਨੂੰ 28 ਦੇਸ਼ਾਂ ਦੀ ਹਮਾਇਤ ਹਾਸਲ ਸੀ, ਉਹ ਪੇਸ਼ ਹੋਇਆ, ਮੈਜੋਰਿਟੀ ਦੇ ਨਾਲ ਪਾਸ ਹੋਇਆ। ਔਰ ਇਸ ਦਿਨ ਨੂੰ 21 ਫਰਵਰੀ ਨੂੰ ਜਿਹੜਾ ਅੰਤਰਰਾਸ਼ਟਰੀ ਕੌਮਾਂਤਰੀ ਮਾਂ ਬੋਲੀ ਦਿਵਸ ਵਜੋਂ ਐਲਾਨਿਆ ਗਿਆ ਜੀ। ਹੁਣ ਇਸ ਦਾ ਕੀ ਪਿਛੋਕੜ ਹੈ ਕਿ ਬੰਗਲਾਦੇਸ਼ ਜਿਹੜਾ 1971 'ਚ ਹੋਂਦ 'ਚ ਆਇਆ, ਉਹਨੇ ਕਿਉਂ ਇਹ ਐਫਰਟ ਕੀਤਾ ਕਿ ਵੀ ਜੀ ਇੱਕ ਦਿਨ ਜਿਹੜਾ UN ਡਿਕਲੇਅਰ ਕਰੇ ਕਿ ਦੁਨੀਆ ਦੇ ਸਾਰੇ ਲੋਕ ਆਪਣੇ ਮਾਂ ਬੋਲੀ ਦਿਵਸ ਵਜੋਂ ਮਨਾਉਣ।
ਅੰਗਰੇਜ਼ਾਂ ਦੇ ਵੇਲੇ ਜਦੋਂ ਅੰਗਰੇਜ਼ਾਂ ਨੇ ਸਬ ਕੰਟੀਨੈਂਟ ਤੇ ਕਬਜ਼ਾ ਕੀਤਾ, ਉਹਨਾਂ ਨੇ ਜਿਹੜੀਆਂ ਖੇਤਰੀ ਜ਼ਬਾਨਾਂ ਸਨ, ਲੋਕਾਂ ਦੀਆਂ ਬੋਲੀਆਂ ਸਨ, ਉਹਨਾਂ ਨੂੰ ਬੜੀ ਬੁਰੀ ਤਰ੍ਹਾਂ ਦਬਾਇਆ। ਉਹਨਾਂ ਨੇ ਜਾਂ ਤਾਂ ਰੋਮਨ ਇੰਗਲਿਸ਼ ਨੂੰ ਪ੍ਰਮੋਟ ਕੀਤਾ, ABC ਜਿਵੇਂ ਉਹਨਾਂ ਦੀ ਲਿਖਿਆ ਜਾਂਦਾ ਸੀ, ਜਾਂ ਉਹਨਾਂ ਨੇ ਉਰਦੂ ਜਿਹੜੀ ਜ਼ਬਾਨ ਸੀ, ਜਿਹੜੀ ਕਿ ਆਲਰੇਡੀ ਮੁਗਲਿਆ ਪੀਰੀਅਡ 'ਚ ਪੋਪੂਲਰ ਹੋ ਗਈ ਸੀ ਪਰ ਲਿਖੀ ਰੋਮਨ 'ਚ ਲਿਖਣ ਦੇ ਥੱਲੇ, ਉਹ ਉਹਨਾਂ ਨੇ ਪੋਪੂਲਰ ਕੀਤਾ। ਸ਼ਾਇਦ ਉਹ ਡਿਵਾਈਡ ਐਂਡ ਰੂਲ ਦੀ ਉਹਨਾਂ ਦੀ ਪਾਲਿਸੀ ਵੀ ਸੀ ਔਰ ਉਹ ਲੋਕਲ ਟੈਲੈਂਟ ਨੂੰ ਨਹੀਂ ਸੀ ਉਭਰਨ ਦੇਣਾ ਚਾਹੁੰਦੇ ਜੀ। 47 ਦੇ ਵਿੱਚ ਵੰਡ ਹੋਈ। ਹੁਣ ਜਿਹੜਾ ਪੂਰਬੀ ਬੰਗਾਲ, ਜਿਹੜਾ ਅੱਜ ਬੰਗਲਾਦੇਸ਼ ਬਣਿਆ, ਇਹ ਪਾਕਿਸਤਾਨ ਦਾ ਹਿੱਸਾ ਬਣਿਆ, ਪੱਛਮੀ ਬੰਗਾਲ ਇੱਧਰ ਆ ਗਿਆ। ਹੁਣ ਉੱਧਰ ਜਿਹੜੀ ਮੈਂ ਸਮਝਦਾ, ਹਾਲਾਂ ਮੈਂ ਬਹੁਤ ਐਡਮਾਇਰ ਕਰਦਾ ਕਾਇਦੇ ਆਜ਼ਮ ਮੁਹੰਮਦ ਅਲੀ, ਜਿਨ੍ਹਾਂ ਨੂੰ ਮੈਂ ਹਮੇਸ਼ਾ ਹੀ ਉਹਨਾਂ ਨੂੰ ਇੱਕ ਰੋਲ ਮਾਡਲ ਲੀਡਰ ਸਮਝਦਾ, ਪਰ ਮੈਂ ਸਮਝਦਾ ਵੀ ਨੈਸ਼ਨਲ ਲੈਂਗੁਏਜ ਪਾਲਿਸੀ ਦੇ ਉੱਤੇ ਉਹ ਵੀ ਟਪਲਾ ਖਾ ਗਏ। ਹੁਣ ਜਿਹੜਾ ਪਾਕਿਸਤਾਨ ਬਣਿਆ ਉਹਦੇ 'ਚ ਬੇਸ਼ੱਕ ਬੰਗਾਲੀਆਂ ਦੀ ਮੈਜੋਰਿਟੀ ਸੀ, ਲੇਕਿਨ ਦੂਸਰੀ ਵੱਡੀ ਪੰਜਾਬੀ ਸੀ, ਸਿੰਧੀ, ਬਲੋਚ ਔਰ ਪਠਾਨ, ਅਫਗਾਨ ਜੀ। ਹੁਣ ਬੰਗਾਲੀ ਜਿਹੜਾ ਹੈ, ਭਾਵੇਂ ਹਿੰਦੂ ਹੋਏ ਮੁਸਲਮਾਨ ਹੋਏ, ਧਰਮ ਦੇ ਨਾਂ 'ਤੇ ਵੰਡਿਆ ਜਾ ਸਕਦਾ, ਬੋਲੀ ਦੇ ਨਾਂ 'ਤੇ ਉਹਦੇ ਲਈ ਬੰਗਲਾ ਜਿਹੜੀ ਹੈ ਉਹੀ ਉਸ ਦੀ ਜ਼ਬਾਨ ਹੈ। ਹੁਣ ਪਾਕਿਸਤਾਨ 'ਚ ਜਦੋਂ ਨੈਸ਼ਨਲ ਲੈਂਗੁਏਜ ਦਾ ਸਵਾਲ ਆਇਆ ਤੇ ਸਮਹਾਉ ਉਰਦੂ ਨੂੰ ਨੈਸ਼ਨਲ ਲੈਂਗੁਏਜ ਦੇ ਤੌਰ ਤੇ ਐਕਸੈਪਟ ਕੀਤਾ ਗਿਆ। ਹੁਣ ਉਰਦੂ ਜ਼ਬਾਨ ਸਿਰਫ ਜਿਹੜੇ ਯੂਪੀ ਬਿਹਾਰ 'ਚੋਂ ਗਏ ਲੋਕ ਭਈਏ ਜਾਂ ਮਹਾਜਰ ਜਿਹਨਾਂ, ਉਹਨਾਂ ਦੀ ਜ਼ਬਾਨ ਸੀ, ਨਾ ਪੰਜਾਬੀਆਂ ਦੀ ਸੀ, ਨਾ ਬੰਗਾਲੀਆਂ ਦੀ ਸੀ, ਨਾ ਸਿੰਧੀਆਂ ਦੀ ਸੀ, ਨਾ ਬਲੋਚਾਂ ਦੀ ਸੀ, ਨਾ ਅਫਗਾਨਾਂ ਦੀ ਸੀ। ਹੁਣ ਇਹ ਤਾਂ ਚੁੱਪ ਕਰਕੇ ਬਹਿ ਗਏ ਪੰਜਾਬੀ ਜਾਂ ਦੂਜੇ, ਲੇਕਿਨ ਬੰਗਾਲੀਆਂ ਨੇ ਇਸ ਗੱਲ ਨੂੰ ਚੁੱਕ ਲਿਆ। ਉਹਨਾਂ ਨੇ ਕਿਹਾ ਕਿ ਜੀ ਨਹੀਂ, ਇਹ ਸਾਨੂੰ ਮਨਜ਼ੂਰ ਨਹੀਂ ਹੈ, ਬੰਗਾਲੀ ਸਾਡੀ ਜ਼ਬਾਨ ਜਿਹੜੀ ਹੈ ਉਹ ਉਸ ਦਾ ਥੱਲਾ ਲੱਗੇਗਾ। ਸੋ ਉਹਨਾਂ ਨੇ ਜਿਹੜੇ ਇਸ ਦੇ ਉੱਤੇ ਪ੍ਰੋਟੈਸਟ ਕੀਤੇ ਔਰ 21 ਫਰਵਰੀ 1951 ਨੂੰ ਢਾਕਾ ਯੂਨੀਵਰਸਿਟੀ ਦੇ ਬਾਹਰ ਜਦੋਂ ਉਹਨਾਂ ਨੇ ਇੱਕ ਪ੍ਰੋਟੈਸਟ ਕੀਤਾ, ਪੁਲਿਸ ਨੇ ਗੋਲੀ ਚਲਾਈ, ਬਹੁਤ ਸਾਰੇ ਲੋਕ ਮਾਰੇ ਗਏ, ਉਹਦੇ 'ਚ 3 ਸਟੂਡੈਂਟ ਵੀ ਸੀ ਜੀ। ਇੱਥੋਂ ਸ਼ੁਰੂਆਤ ਹੁੰਦੀ। ਉੱਥੇ ਅੱਜ ਸ਼ਹੀਦੀ ਮੀਨਾਰ ਉਹਨਾਂ ਨੇ ਬਣਾਇਆ ਹੋਇਆ ਕਿ ਬੰਗਾਲੀਆਂ ਨੇ, ਭਾਵੇਂ ਬਾਅਦ 'ਚ ਕੁਝ ਸਾਲਾਂ ਬਾਅਦ ਬੰਗਲਾ ਨੂੰ ਵੀ ਪੈਰਲਲ ਸਟੇਟਸ ਦਿੱਤਾ ਗਿਆ, ਲੇਕਿਨ ਮੈਂ ਸਮਝਦਾ ਵੀ 1971 'ਚ ਬੇਸ਼ੱਕ ਭਾਰਤੀ ਫੌਜ ਜਾਂ ਇੰਡੀਅਨ ਗਵਰਨਮੈਂਟ ਦੇ ਨਾਪਾਕ ਇਰਾਦਿਆਂ ਦੀ ਬਦੌਲਤ ਬੰਗਲਾਦੇਸ਼ ਹੋਂਦ 'ਚ ਆਇਆ, ਪਰ ਇਹਦੀ ਨੀਂਹ ਜਿਹੜੀ ਹੈ ਇਹ ਉਦੋਂ ਹੀ ਰੱਖ ਦਿੱਤੀ ਗਈ ਸੀ ਜਦੋਂ ਉਰਦੂ ਨੂੰ ਐਜ਼ ਏ ਨੈਸ਼ਨਲ ਲੈਂਗੁਏਜ ਐਕਸੈਪਟ ਕਰਕੇ ਬੰਗਾਲੀ ਨੂੰ ਉਹਦੀ ਬਣਦੀ ਥਾਂ ਨਹੀਂ ਸੀ ਦਿੱਤੀ ਗਈ। ਸੋ ਜਦੋਂ ਬੰਗਲਾਦੇਸ਼ ਬਣ ਗਿਆ, ਬੰਗਾਲੀ ਕਦੇ ਨਹੀਂ ਭੁੱਲੇ 21 ਫਰਵਰੀ 1951 ਨੂੰ ਕਿ ਵੀ ਬੰਗਲਾ ਜ਼ਬਾਨ ਦੇ ਲਈ ਜਿਹੜੀ ਹੈ ਕੁਰਬਾਨੀਆਂ ਹੋਈਆਂ ਸੀ, ਔਰ ਉਹਨਾਂ ਨੇ ਲੌਬੀ ਕਰਕੇ ਜਿਹੜਾ UN ਤੋਂ ਇਸ ਦਿਨ ਨੂੰ ਮਾਂ ਬੋਲੀ ਦਿਵਸ ਵਜੋਂ ਮਾਨਤਾ ਦਿਵਾਈ ਜੀ। ਹੁਣ ਇਧਰਲੇ ਅਸੀਂ ਪੰਜਾਬ ਦਾ ਹਾਲ ਦੇਖੀਏ, ਸਿੱਖ ਕੌਮ ਵੱਡੀ ਟੁੱਕੀ ਮਾਰੀ ਪਹੁੰਚੀ, ਪਨਾਹਗੀਰ ਬਣ ਕੇ ਕ੍ਰਿਮੀਨਲ ਟ੍ਰਾਈਬ ਬਣਾ ਦਿੱਤਾ ਭਾਰਤ ਨੇ, ਕਿਉਂਕਿ ਕਾਂਗਰਸ ਨੇ 1930 'ਚ ਮਤਾ ਕੀਤਾ ਸੀ ਕਿ ਵੀ ਜਦੋਂ ਦੇਸ਼ ਆਜ਼ਾਦ ਹੋ ਗਿਆ ਸੀ, ਭਾਸ਼ਾ ਦੇ ਆਧਾਰ ਤੇ, ਜ਼ਬਾਨ ਦੇ ਆਧਾਰ ਤੇ ਰੀਆਰਗੇਨਾਈਜ਼ ਕਰਾਂਗੇ ਸਟੇਟਾਂ ਨੂੰ। ਤਾਮਿਲ ਦਾ ਬਣ ਗਿਆ ਸੂਬਾ, ਤੇਲਗੂ ਦਾ, ਕੰਨੜ ਦਾ, ਮਲਿਆਲਮ ਦਾ, ਬੰਗਾਲ ਦਾ, ਬੰਗਲਾ। ਜਦੋਂ ਪੰਜਾਬ ਦੀ ਵਾਰੀ ਆਏ ਕਹਿੰਦੇ ਇਹ ਤਾਂ ਗੰਵਾਰੋਂ ਕੀ ਭਾਸ਼ਾ ਹੈ, ਇਹ ਤਾਂ ਪੰਜਾਬੀ ਲੈਂਗੁਏਜ ਆਫ ਦਾ ਇਲਿਟਰੇਟ। ਔਰ 1955 ਤੋਂ 1965 ਤੱਕ ਅਸੀਂ ਦੇਖਦੇ ਹਾਂ, 66 ਤੱਕ ਲਗਭਗ 10-12 ਸਾਲ ਸਿੱਖਾਂ ਨੇ ਇਸ ਦੇ ਲਈ ਸਟਰਗਲ ਕੀਤੀ। ਹੁਣ ਜਿਹੜੀ ਦੂਸਰੀ ਟ੍ਰੈਜਡੀ ਹੋਈ ਕਿ ਇੱਧਰ ਤਾਂ ਬੰਗਾਲੀ ਜਿਹੜੇ ਨੇ ਉਹ ਪਾਕਿਸਤਾਨ ਤੋੜਨ ਤੱਕ ਚਲੇ ਗਏ ਆਪਣੀ ਜ਼ਬਾਨ ਲਈ ਜੀ। ਜਿਹੜੇ ਹਿੰਦੂ ਉਧਰੋਂ ਆਏ ਪੰਜਾਬ ਚੋਂ, ਇਧਰਲੇ ਪੂਰਬੀ ਪੰਜਾਬ ਜਾਂ ਇੱਥੇ ਰਹਿੰਦੇ ਸੀ, ਪਹਿਲੀ ਮਰਦਮਸ਼ੁਮਾਰੀ 1951 ਦੇ ਵਿੱਚ ਹੋਈ, 1951 'ਚ। ਸਿੱਖਾਂ ਨੇ ਤਾਂ ਜ਼ਾਹਰ ਹੈ ਬੋਲੀ ਪੰਜਾਬ ਦੀ, ਭਾਵੇਂ ਹਿੰਦੂ ਹੋਏ ਸਿੱਖ ਹੋਏ, ਬੋਲੀ ਨਾਲ ਤਾਂ ਧਰਮ ਦਾ ਨਹੀਂ ਤਾਲੁਕ ਹੁੰਦਾ, ਉਹਨਾਂ ਨੇ ਪੰਜਾਬੀ ਲਿਖਾਈ। ਪਰ ਹਿੰਦੂਆਂ ਨੇ, ਪੰਜਾਬੀ ਹਿੰਦੂਆਂ ਨੇ ਜਿਹੜੀਆਂ ਅਖਬਾਰਾਂ ਜਲੰਧਰ 'ਚ ਇਹਨਾਂ ਦੀਆਂ ਸੀ, ਪੰਜਾਬ ਕੇਸਰੀ, ਹਿੰਦ ਸਮਾਚਾਰ, ਪ੍ਰਤਾਪ, ਇੱਕ ਕੈਂਪੇਨ ਸ਼ੁਰੂ ਕੀਤੀ ਪੰਜਾਬੀ ਹਿੰਦੂਆਂ ਨੂੰ ਕਿ ਵੀ ਤੁਸੀਂ ਆਪਣੀ ਬੋਲੀ ਹਿੰਦੀ ਲਿਖਾਓ। ਜੋ ਕੁਝ ਜੂਨ 84 ਜਾਂ ਅੱਜ ਤੱਕ ਵੀ ਵਾਪਰ ਰਿਹਾ ਹੈ, ਉਹਦੀਆਂ ਜੜ੍ਹਾਂ ਉਸ ਮੂਵ 'ਚ ਨੇ। 1951 'ਚ ਪਹਿਲੀ ਵਾਰ ਹੋਇਆ ਕਿ ਵੀ ਕਿਤੇ ਪੁੱਤਰਾਂ ਨੇ ਆਪਣੀ ਮਾਂ ਵੱਲ ਪਿੱਠ ਕੀਤੀ ਔਰ ਉਹ ਜਿਹੜੀ ਹੈ ਹਿੰਦੀ ਬੋਲ ਕੇ ਆਪਣੀ ਬੋਲੀ ਜਿਹੜੀ ਹੈ ਪੰਜਾਬੀ ਬੋਲ ਕੇ ਆਪਣੀ ਬੋਲੀ ਹਿੰਦੀ ਲਿਖਵਾਉਂਦੇ। ਜੇ ਸੈਂਸਸ ਵਾਲੇ ਆਏ ਨੇ ਤੇ ਉਹ ਲਿਖਵਾ ਰਹੇ ਨੇ ਕਿ ਜੀ ਅਸੀਂ ਤਾਂ ਹਿੰਦੀ ਬੋਲਦੇ ਹਾਂ ਜੀ, ਸਾਡੀ ਜ਼ਬਾਨ ਲਿਖੋ ਜੀ ਹਿੰਦੀ ਜੀ। ਹੁਣ ਉਹੀ ਝੂਠ 1951 1961 ਦੀ ਮਰਦਮਸ਼ੁਮਾਰੀ ਵੇਲੇ ਵੀ ਜਾਰੀ ਰਿਹਾ। ਇਹੀ ਕਾਰਨ ਹੈ ਕਿ 1966 'ਚ ਜਦੋਂ ਪੰਜਾਬੀ ਸੂਬਾ ਫਾਈਨਲੀ ਮੰਨਿਆ ਕਮਿਸ਼ਨ ਨੇ, ਤੇ ਜਿਹੜੀਆਂ ਬਾਉਂਡਰੀਜ਼ ਬਣੀਆਂ ਉਹ ਬੋਲੀ ਦੇ ਆਧਾਰ ਤੇ ਨਹੀਂ ਬਣੀਆਂ, ਉਹ ਸਿੱਖ ਮੈਜੋਰਿਟੀ ਇਲਾਕੇ ਇੱਕ ਥਾਂ ਤੇ ਆ ਗਏ
ਕਿਉਂਕਿ ਸਿੱਖਾਂ ਨੇ ਹੀ ਪੰਜਾਬੀ ਆਪਣੀ ਜ਼ਬਾਨ ਲਿਖਾਈ ਸੀ। ਪੰਜਾਬੀ ਹਿੰਦੂ ਜਿਹੜਾ ਹੈ ਉਹ ਆਪਣੀ ਮਾਂ ਬੋਲੀ ਤੋਂ ਮੁਨਕਰ ਹੋ ਗਿਆ। ਔਰ ਇਹ ਮੈਨੂੰ ਕਹਿੰਦੇ ਆ ਕੋਈ ਝਿਜਕ ਨਹੀਂ ਹੈ ਕਿ 90 ਮਿਲੀਅਨ ਪਾਕਿਸਤਾਨੀ ਪੰਜਾਬੀ, ਜਿਨ੍ਹਾਂ 'ਚ ਬੇਸ਼ੱਕ ਜਿਹੜੇ ਬਜ਼ੁਰਗ ਤੁਹਾਨੂੰ ਮਿਲਣਗੇ ਠੇਠ ਪੰਜਾਬੀ ਬੋਲਦੇ ਨੇ, ਚੰਗਾ ਲੱਗਦਾ ਹੈ, ਪਰ ਨਾ ਸਿਰਫ ਉਰਦੂ ਹੋਇਆ, ਉਹਨਾਂ ਦੇ ਘਰਾਂ 'ਚ ਵੀ ਆਪਣੇ ਪੁੱਤਰਾਂ ਧੀਆਂ ਨਾਲ ਉਹ ਉਰਦੂ ਬੋਲਦੇ ਨੇ। ਔਰ ਜੇ ਕੋਈ ਉਹਨਾਂ ਦੀ ਦਾਦੀ ਨਾਨੀ ਕੋਈ ਪਿੰਡੂ ਕਹਿੰਦੇ ਦਿਹਾਤੀ ਹੈ, ਅੱਜ ਪੰਜਾਬੀ ਬੋਲਣਾ ਜਿਹੜਾ ਹੈ ਉਹਨਾਂ ਲਈ ਵੀ ਬੇਸ਼ੱਕ ਥੋੜ੍ਹੇ ਬਹੁਤ ਉੱਥੇ ਨੇ ਜਿਨ੍ਹਾਂ ਨੇ ਪੰਜਾਬੀ ਜ਼ਬਾਨ ਨੂੰ ਅੱਗੇ ਲਿਆਉਣ ਦੇ ਲਈ ਬੋਲੀ ਨੂੰ ਕੁਝ ਪਬਲੀਕੇਸ਼ਨਸ ਵੀ ਕਰਦੇ ਨੇ, ਕੁਝ ਮੁਸ਼ਾਇਰੇ ਵੀ ਕਰ ਦਿੰਦੇ ਨੇ, ਪੰਜਾਬੀ ਗੀਤ ਵੀ ਗਾਏ, ਨੂਰ ਜਹਾਂ ਨੇ ਗਾਏ, ਅੱਜ ਤੱਕ ਬਾਕੀ ਗਾ ਰਹੇ ਨੇ, ਕਿਉਂਕਿ ਉਹ ਵਿਕਦਾ ਮਾਰਕੀਟ ਹੈ ਸੌਂਗਸ ਦੀ ਜੀ। ਲੇਕਿਨ ਇਹ ਮੈਨੂੰ ਕਹਿਣ 'ਚ ਕੋਈ ਹਰਜ਼ ਨਹੀਂ ਹੈ ਕਿ ਇੱਧਰਲੇ ਲਗਭਗ 90 ਮਿਲੀਅਨ ਤੇ ਇੱਧਰਲੇ ਸਾਡੇ ਹਿੰਦੂ ਵੀਰ ਭੈਣਾਂ ਜਿਹੜੇ ਨੇ ਇਹਨਾਂ ਨੇ ਪੰਜਾਬੀ ਵੱਲ ਪਿੱਠ ਕੀਤੀ। ਸਿੱਖਾਂ ਦੇ ਲਈ ਸਾਡੀ ਤਾਂ ਇਹ ਮਾਖਿਓਂ ਮਿੱਠੀ ਬੋਲੀ ਹੈ ਹੀ ਹੈ, ਗੁਰੂ ਗ੍ਰੰਥ ਸਾਹਿਬ ਪੰਜਾਬੀ 'ਚ ਹੈ, ਅਸੀਂ ਇਸ ਨੂੰ ਉਵੇਂ ਹੀ ਪੜ੍ਹਨਾ ਹੈ ਉਸ ਦੇ ਲਈ। ਔਰ ਅਸੀਂ ਇਹ ਸਮਝਦੇ ਹਾਂ ਕਿ ਜੇ ਅਸੀਂ ਵਿਦਨ ਕਲਚਰ ਵੀ ਦੇਖੀਏ, ਹੁਣ ਮਰਾਠਾ ਹੈ ਮਹਾਰਾਸ਼ਟਰ ਦਾ, ਭਾਵੇਂ ਹਿੰਦੂਤਵਾ ਦੇ ਨਾਂ ਥੱਲੇ ਉਹ ਬੀਜੇਪੀ ਨਾਲ ਵੀ ਜੁਆਇਨ ਕਰ ਲੈਂਦੇ ਨੇ, ਪਰ ਉਹਨਾਂ ਨੇ ਕਿਵੇਂ ਉਹ ਅਮਿਤਾਭ ਬੱਚਨ ਹੋਏ, ਦੂਜੇ ਯੂਪੀ ਬਿਹਾਰ ਦੇ ਭਈਏ ਹੋਣ, ਗੁਜਰਾਤੀ ਹੋਣ, ਤਾਮਿਲ ਹੋਣ, ਉਹਨਾਂ ਨੂੰ ਦੌੜਾਇਆ ਹਮੇਸ਼ਾ ਹਮਲਿਆਂ ਦਾ ਵੀ ਸ਼ਿਕਾਰ ਬਣਾਉਂਦੇ ਨੇ, ਕਿਉਂਕਿ ਉਹ ਆਪਣੀ ਮਰਾਠੀ ਜ਼ਬਾਨ, ਮਰਾਠਾ ਸੱਭਿਆਚਾਰ, ਉਹ ਮਰਾਠਾ ਮਾਣੂ ਜਿਹਨੂੰ ਉਹ ਕਹਿੰਦੇ ਨੇ, ਉਸ ਦੇ ਲਈ ਖਲੋਂਦੇ। ਇਸੇ ਤਰ੍ਹਾਂ ਤਾਮਿਲ ਹੈ, ਜੇ ਮੋਦੀ ਸਰਕਾਰ ਨੇ ਕਿਹਾ ਜੀ ਸੰਸਕ੍ਰਿਤ ਲਾਗੂ ਹੋਏ ਜਾਂ ਦੂਜੇ, ਉਹ ਜੈ ਲਲਿਤਾ ਖਲੋ ਗਈ, ਬੇਸ਼ੱਕ ਉਹ ਖੁਦ ਬ੍ਰਾਹਮਣ ਹੈ, ਲੇਕਿਨ ਉਹਨੇ ਕਿਹਾ ਜੀ ਨਹੀਂ, ਇਹ ਸਾਡੀ ਤਾਮਿਲ ਇੱਥੇ ਤੁਸੀਂ ਇੰਟਰਫੀਅਰ ਨਹੀਂ ਕਰ ਸਕਦੇ। ਸੋ ਅਸੀਂ ਸਮਝਦੇ ਹਾਂ ਵੀ ਇਸ ਦੇ ਉਲਟ ਬੇਸ਼ੱਕ ਕੁਰਬਾਨੀਆਂ 60,000 ਤੋਂ ਜ਼ਿਆਦਾ ਸਿੱਖਾਂ ਨੇ ਗ੍ਰਿਫਤਾਰੀਆਂ ਦਿੱਤੀਆਂ, ਕੁਰਕੀਆਂ ਹੋਈਆਂ, ਕਿੰਨੇ ਸ਼ਹੀਦ ਹੋਏ, ਪੰਜਾਬੀ ਸੂਬਾ ਬਣ ਗਿਆ 1966 'ਚ। ਔਰ ਲਛਮਣ ਸਿੰਘ ਗਿੱਲ ਨੂੰ ਇਹ ਕ੍ਰੈਡਿਟ ਜਾਂਦਾ ਹੈ ਕਿ ਲਗਭਗ 10 ਮਹੀਨੇ ਦੀ ਸਰਕਾਰ ਦੇ ਪੀਰੀਅਡ 'ਚ ਉਹਨੇ ਉਹਨੂੰ ਰਾਜ ਭਾਸ਼ਾ ਵੀ ਬਣਾ ਦਿੱਤਾ। ਪਰ ਅੱਜ ਲਗਭਗ 50 ਸਾਲ ਬਾਅਦ ਪੰਜਾਬ ਦਾ ਹਾਲ ਕੀ ਹੈ ਜੀ ਕਿ ਸਰਕਾਰੀ ਦਰਬਾਰੇ ਜਾਂ ਅੰਗਰੇਜ਼ੀ 'ਚ ਕੰਮ ਹੁੰਦਾ ਹੈ, ਵੱਡੇ ਵੱਡੇ ਬੋਰਡ ਹਾਈਵੇਜ਼ ਤੋਂ ਲੈ ਕੇ ਹਿੰਦੀ 'ਚ ਲੱਗੇ ਹੋਏ ਨੇ। ਪੰਜਾਬ ਦੇ ਸਰਕਾਰੀ ਸਕੂਲਾਂ, ਜਿਹਨਾਂ ਨੂੰ ਤੱਪੜਾਂ ਵਾਲੇ ਸਕੂਲ ਕਿਹਾ ਜਾਂਦਾ ਹੈ, ਜਾਂ ਗਰੀਬ ਦਲਿਤਾਂ ਦੇ ਬੱਚੇ ਪੰਜਾਬੀ ਪੜ੍ਹਦੇ ਨੇ, ਤੇ ਜਾਂ ਜਿਹੜੇ ਹੁਣ ਭਈਏ ਪੰਜਾਬ 'ਚ ਆਏ ਨੇ ਉਹਨਾਂ ਦੇ ਬੱਚੇ ਪੜ੍ਹਦੇ ਨੇ। ਬਾਕੀ ਉੱਥੇ ਅੰਗਰੇਜ਼ੀ ਸਕੂਲ ਗੋਰਿਆਂ ਦੇ ਹੋਣ, ਇਹਨਾਂ ਦੇ ਈਸਾਈਆਂ ਦੇ ਹੋਣ, ਹਿੰਦੂਆਂ ਦੇ ਹੋਣ, ਸਿੱਖਾਂ ਦੇ ਹੋਣ, ਪੰਜਾਬੀ ਦੇ ਉੱਤੇ ਫਤਿਹ ਬੁਲਾਉਣ ਦੇ ਉੱਤੇ, ਕਈ ਥਾਂ ਤੇ ਕੜਾ ਪਾਉਣ ਦੇ ਉੱਤੇ, ਪੰਜਾਬ ਦੇ ਕੋਈ ਸਕੂਲਾਂ ਜੀਵਨ ਪਟਕਾ ਜਾਂ ਦਸਤਾਰ ਦੇ ਉੱਤੇ ਵੀ ਪਾਬੰਦੀ ਵਾਲੀ ਗੱਲ ਰਹੀ ਹੈ, ਜਿਹਨੂੰ ਜਾ ਕੇ ਮੁੜ ਕੇ ਚੈਲੰਜ ਕਰਨਾ ਪੈਂਦਾ ਜੀ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਬਾਹਰ ਬੈਠੇ ਜਿਹੜੇ ਸਿੱਖ ਨੇ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਕੋਈ ਐਸਾ ਗੁਰਦੁਆਰਾ ਨਹੀਂ ਹੈ ਜਿੱਥੇ ਸੰਡੇ ਪੰਜਾਬੀ ਸਕੂਲ ਨਾ ਹੋਏ। ਇਹ ਯਤਨ ਹੈ ਕਿ ਵੀ ਬੱਚਿਆਂ ਨੂੰ ਪੰਜਾਬੀ ਆਉਣੀ ਚਾਹੀਦੀ ਹੈ, ਪੰਜਾਬੀ ਬੋਲਣ ਦਾ ਵੀ ਰੁਝਾਨ ਜਿਹੜਾ ਉਹ ਹੋਣਾ ਚਾਹੀਦਾ। ਪਰ ਕੁੱਲ ਮਿਲਾ ਕੇ ਮੈਂ ਸਮਝਦਾ ਹਾਂ ਵੀ ਅਸੀਂ ਅੱਜ ਜਦੋਂ ਕਿ ਬੇਸ਼ੱਕ 21 ਫਰਵਰੀ ਦਾ ਦਿਨ ਹੈ ਔਰ ਇਸ ਦਿਨ ਨੂੰ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ ਜਿਹੜਾ UN ਨੇ ਡਿਕਲੇਅਰ ਕੀਤਾ, ਤੇ ਫਿਰ ਅਸੀਂ ਇਹ ਦੇਖੀਏ ਕਿ ਵੀ ਕਿਵੇਂ ਅਸੀਂ ਇਸ ਜ਼ਬਾਨ ਨੂੰ ਜਿਸ ਦੇ ਵਿੱਚ, ਔਰ ਬੇਸ਼ੱਕ ਸਕ੍ਰਿਪਟ ਅਸੀਂ ਗੁਰਮੁਖੀ ਲਿਖਦੇ ਹਾਂ, ਪਾਕਿਸਤਾਨੀ ਪੰਜਾਬ ਦੇ ਵਿੱਚ ਸ਼ਾਹਮੁਖੀ ਜਿਹਨੂੰ ਕਿਹਾ ਜਾਂਦਾ ਅਰੈਬਿਕ ਸਕ੍ਰਿਪਟ ਹੈ ਬੇਸ਼ੱਕ, ਹਾਲਾਂਕਿ ਕੁੱਲ ਮਿਲਾ ਕੇ ਗੁਰਮੁਖੀ ਆਪਣੇ ਆਪ ਦੇ ਵਿੱਚ ਇੱਕ ਕੰਪਲੀਟ ਸਕ੍ਰਿਪਟ ਹੈ। ਜਿਹੜੇ ਬੋਲ ਜਿਵੇਂ ਬੋਲਿਆ ਜਾਂਦਾ ਹੈ ਉਵੇਂ ਹੀ ਲਿਖਿਆ ਜਾਂਦਾ ਹੈ। ਕੱਕੇ ਦੇ ਲਈ ਅੱਡ ਸ਼ਬਦ ਹੈ, ਚੱਚੇ ਦੇ ਲਈ ਅੱਡ ਹੈ। ਅੰਗਰੇਜ਼ੀ ਵਾਂਗ ਇਹ ਨਹੀਂ ਹੈ ਕਿ ਵੀ ਤੁਸੀਂ CH ਦੇ ਨਾਲ ਹੀ ਚੱਚਾ ਵੀ ਲਿਖਣਾ ਹੈ ਤੇ ਉਹਦੇ ਨਾਲ ਹੀ ਤੁਸੀਂ ਕੱਕਾ ਵੀ ਜਿਹੜਾ ਉਹ ਲਿਖਣਾ ਜਾਂ ਪ੍ਰੋਨਾਊਂਸ ਕਰਨਾ। ਲੇਕਿਨ ਅਸੀਂ ਇਹ ਸਮਝਦੇ ਹਾਂ ਕਿ ਇਹ ਇੱਕ ਬੜੀ ਯੂਨੀਕ ਕੁਆਲਿਟੀ ਹੁੰਦੀ ਹੈ ਉਹਨਾਂ ਲੋਕਾਂ ਦੀ, ਉਹਨਾਂ ਨੇਸ਼ਨਸ ਦੀ, ਜਿਹੜੇ ਆਪਣੀ ਮਾਂ ਬੋਲੀ ਨੂੰ ਪਿਆਰ ਕਰਦੇ ਨੇ, ਮਾਂ ਬੋਲੀ ਦੇ ਨਾਲ ਜੁੜੇ ਹੁੰਦੇ ਨੇ। ਔਰ ਅਸੀਂ ਔਰ ਇੱਕ ਚੰਗੀ ਗੱਲ ਹੈ ਵੀ ਮੈਂ ਦੇਖ ਰਿਹਾ ਕਿ ਬਾਹਰ ਤਾਂ ਫੰਕਸ਼ਨਸ ਮਦਰ ਲੈਂਗੁਏਜਿਸ ਐਸੋਸੀਏਸ਼ਨ ਕੈਨੇਡਾ 'ਚ ਉਹਨਾਂ ਨੇ ਕੁਝ ਸਾਲ ਪਹਿਲਾਂ ਐਫਰਟ ਸ਼ੁਰੂ ਕੀਤਾ ਹੈ। ਪੰਜਾਬ 'ਚ 2-3 ਸਾਲ ਪਹਿਲਾਂ 1-2 ਚੇਤਨਾ ਮਾਰਚ ਵੀ ਹੋਏ, ਜਲੰਧਰ 'ਚ ਹੋਇਆ ਹੈ, ਚੰਡੀਗੜ੍ਹ 'ਚ ਹੋਇਆ ਹੈ। ਇਸ ਵਾਰ ਕਾਫੀ ਫੰਕਸ਼ਨਸ ਇਸ ਦਿਨ ਨੂੰ ਰਿਲੇਟਡ 21 ਫਰਵਰੀ ਨੂੰ ਜਿਹੜੇ ਨੇ ਕੀਤੇ ਗਏ ਨੇ। ਔਰ ਇੱਕ ਚੰਗੀ ਗੱਲ ਹੈ ਵੀ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੇ ਇਸ ਵਾਰ ਯੂਨੀਵਰਸਿਟੀਜ਼, ਕਾਲਜਿਸ ਦੂਸਰਿਆਂ ਨੂੰ ਜਿਹੜਾ ਸੈਂਟਰ ਦੇ ਕੋਲ ਹੈ ਉਹਨਾਂ ਨੂੰ ਕਿਹਾ ਹੈ ਵੀ ਤੁਸੀਂ ਆਪਣੀਆਂ ਜਿਹੜੀਆਂ ਮਾਤ ਬੋਲੀਆਂ ਨੇ, ਰੀਜਨਲ ਲੈਂਗੁਏਜਿਸ ਨੇ, ਜਿਹੜੀਆਂ ਵੀ ਮਾਂ ਬੋਲੀਆਂ ਨੇ, ਉਹਨਾਂ ਦੇ ਵਿੱਚ ਇਸ ਦਿਨ ਨੂੰ ਸੈਲੀਬ੍ਰੇਟ ਕਰੋ, ਲੈਕਚਰ ਕੰਪੀਟੀਸ਼ਨ ਹੋਰ ਇਸ ਦੇ ਲਈ ਕਰੋ। ਸੋ ਅਸੀਂ ਇਸ ਕੌਮਾਂਤਰੀ ਮਾਂ ਬੋਲੀ ਦਿਵਸ ਦੇ ਮੌਕੇ ਦੇ ਉੱਤੇ ਸਮੂਹ ਪੰਜਾਬੀਆਂ ਨੂੰ, ਜਿਸ ਦੇ ਵਿੱਚ ਜਿਹੜੇ ਉਹ ਹਿੰਦੂ ਵੀਰ ਵੀ ਜਿਹੜੇ ਝੂਠ ਛੱਡ ਕੇ ਕਿ ਭਾਈ ਹਮਨੇ
वाह वाह हिंदी सीख ली है जी भैन जी, हम तो लौडे वेले दाल धर देते हैं, हौली हौली रीझती रहती है। वो ਜਿਹੜਾ ਡਰਾਮਾ ਜਿਹਾ ਕੀਤਾ ਹੈ ਉਹ ਤੋਂ ਖਹਿੜਾ ਛਡਾਉਣ ਜੀ ਔਰ ਉਹਨਾਂ ਸਭ ਨੂੰ ਅਸੀਂ ਮੁਬਾਰਕਬਾਦ ਦਿੰਦੇ ਜੀ। ਰਸਾ ਇਸ ਨਾਲ ਨੇ ਬ੍ਰੇਕ। ਵਿਊਅਰਸ ਤੁਸੀਂ ਕਿਤਨੇ ਜਾਣਾ, ਮਿਲਦੇ ਆ ਕਮਰਸ਼ੀਅਲ ਬ੍ਰੇਕ ਤੋਂ ਬਾਅਦ।